पता नहीं किन्ने कि इत्थे निर्दोष लोग पहले सुट्टे होणगे। एक भाई जसवंत सिंह खालड़ा करके ਅੱਜ ਉਹਨਾਂ ਦੀ ਵੀ ਅਰਦਾਸ ਹੁੰਦੀ। ਜਿਹੜਾ ਕਹਿੰਦੇ ਵੀ ਢਿੱਡ ਪਾੜ ਕੇ ਸਿੱਟਦੇ ਸੀ ਵੀ ਲਾਸ਼ ਉੱਤੇ ਨਾ ਆਵੇ, ਕਿਸੇ ਨੂੰ ਪਤਾ ਨਾ ਲੱਗੇ, ਉਹ ਢਿੱਡ ਪਾੜ ਕੇ ਸੁੱਟੇ, ਅੱਜ ਫਿਰ ਵੀ ਲਾਸ਼ ਉੱਤੇ ਆਈ ਤੇ ਸਾਰੀ ਦੁਨੀਆ ਨੂੰ ਪਤਾ ਲੱਗਾ। ਉਹ ਲਾਸ਼ ਜਦੋਂ ਲਾਸ਼ ਬਣੀ, ਉਸ ਲਾਸ਼ ਤੋਂ ਬਾਅਦ ਹੋਰ ਕੋਈ ਲਾਸ਼ ਬਣਾਉਣ ਦੀ ਹਿੰਮਤ ਨਹੀਂ ਪਈ। ਭਾਈ ਜਸਵੰਤ ਸਿੰਘ ਖਾਲੜਾ ਦੇ ਮੇਲੇ ਲੱਗਣੇ ਆ, ਜੇ ਮੇਲੇ ਸਮਾਗਮ ਵੱਡੇ ਵੱਡੇ ਹੋਣੇ, ਲੋਕਾਂ ਨੇ ਵਿਦੇਸ਼ਾਂ ਤੋਂ ਆਣ ਕੇ ਇੱਥੇ ਮੱਥਾ ਟੇਕਿਆ ਕਰਨਾ, ਕਿਉਂਕਿ ਜੋ ਕੌਮ ਲਈ ਆਪਣਾ ਸਭ ਕੁਝ ਵਾਰ ਕੇ ਜਾਂਦਾ ਹੈ ਨਾ, ਕੌਮ ਕਦੇ ਭੁਲਾਉਂਦੀ ਨਹੀਂ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਭਾਈ ਗੁਰਦੇਵ ਸਿੰਘ ਜੀ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਇਹ ਜਿਸ ਜਗ੍ਹਾ ਤੇ ਆਪਾਂ ਖੜੇ ਆ, ਪਤਾ ਨਹੀਂ ਕੋਈ ਗਿਣਤੀ ਨਹੀਂ ਹੈ, ਇਹ ਗਿਣਤੀ ਦੀ ਭਾਲ ਦੇ ਵਿੱਚ ਹੀ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਹੋਣੀ। ਇਸ ਪਾਣੀ ਦੇ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ ਮਾਵਾਂ ਦੇ ਪੁੱਤ ਰੁੜੇ ਨੇ। ਅੱਜ ਇੱਥੇ ਜਦੋਂ ਖੜੇ ਆ, ਕੀਰਤਨ ਚੱਲ ਰਿਹਾ ਹੈ, ਸਾਰਾ ਕੁਝ ਹੋ ਰਿਹਾ ਹੈ, ਇਸ ਸਥਿਤੀ ਨੂੰ ਲੈਣਾ ਕਿਵੇਂ ਚਾਹੀਦਾ ਹੈ? ਇੱਕ ਆਮ ਸਿੱਖ ਨੂੰ ਵਿਰਾਗ 'ਚ ਜਾਣ ਦੀ ਲੋੜ ਹੈ ਜਾਂ ਕੀ ਕਰਨ ਦੀ ਕੀ ਲੋੜ ਹੈ? ਇਸ ਪ੍ਰੋਗਰਾਮ ਨੂੰ ਜਿੱਥੇ ਬੈਰਾਗ 'ਚ ਲੈਣਾ, ਬੈਰਾਗ ਕੁਦਰਤ ਨੇ ਤੁਹਾਨੂੰ ਦੇਣਾ, ਪਰ ਬੈਰਾਗ 'ਚੋਂ ਚੜ੍ਹਦੀ ਕਲਾ 'ਚ ਜਾਣਾ। ਸਾਡੀ ਕੌਮ ਦੇ ਉੱਤੇ ਬੜੇ ਬੜੇ ਘੱਲੂ ਘਾਰੇ ਵਾਪਰੇ, ਪਰ ਕੌਮ ਸ਼ਾਮ ਨੂੰ ਰਹਿਰਾਸ ਸਾਹਿਬ ਪੜ੍ਹ ਕੇ ਤੇ ਜਕਾਰਾ ਛੱਡਦੀ ਰਹੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਔਰ ਕਹਿੰਦੀ ਰਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅਸੀਂ ਉਦੋਂ ਵੀ ਅਰਦਾਸ ਰਾਤ ਨੂੰ ਕਰਦੇ ਹੁੰਦੇ ਸੀ। ਅੱਜ ਵੀ ਕੌਮ ਦੇ ਜਥੇਦਾਰ ਗੜਗੱਜ ਸਾਹਿਬ ਨੇ ਆਵਾਜ਼ ਮਾਰੀ ਹੈ ਤੇ ਸਾਰੀ ਕੌਮ ਦੇਖੋ ਪਹੁੰਚੇ ਹੋਏ ਨੇ, ਕੌਮ ਦੇ ਨੁਮਾਇੰਦਾ ਜਿੰਨੇ ਵੀ ਪ੍ਰਮੁੱਖ ਪਿਆਰੇ ਹਨ, ਔਰ ਅਸੀਂ ਇਹਨੂੰ ਜਿੱਥੇ ਬੈਰਾਗ ਆਉਣਾ ਉੱਥੇ ਚੜ੍ਹਦੀ ਕਲਾ ਵੀ ਇੱਥੋਂ ਲੈ ਕੇ ਜਾਣੀ ਹੈ, ਔਰ ਇਹ ਸ਼ੁਰੂਆਤ ਹੈ, ਐਂਡ ਨਹੀਂ ਹੈ। ਭਾਈ ਜਸਵੰਤ ਸਿੰਘ ਖਾਲੜਾ ਦੇ ਮੇਲੇ ਲੱਗਣੇ ਆ, ਜੇ ਮੇਲੇ ਸਮਾਗਮ ਵੱਡੇ ਵੱਡੇ ਹੋਣੇ, ਲੋਕਾਂ ਨੇ ਵਿਦੇਸ਼ਾਂ ਤੋਂ ਆਣ ਕੇ ਇੱਥੇ ਮੱਥਾ ਟੇਕਿਆ ਕਰਨਾ, ਕਿਉਂਕਿ ਜੋ ਕੌਮ ਲਈ ਆਪਣਾ ਸਭ ਕੁਝ ਵਾਰ ਕੇ ਜਾਂਦਾ ਹੈ ਨਾ, ਕੌਮ ਕਦੇ ਭੁਲਾਉਂਦੀ ਨਹੀਂ। ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫੋਟੋ ਅਜਾਇਬ ਘਰ ਵਿੱਚ ਲੱਗੀ ਹੋਈ ਹੈ। ਅਜਾਇਬ ਘਰ ਹਰਿਮੰਦਰ ਸਾਹਿਬ ਰਹਿੰਦੀ ਦੁਨੀਆ ਤੱਕ ਰਹਿਣਾ, ਉੱਥੇ ਵੀ ਲੋਕਾਂ ਨੇ ਉਹਨਾਂ ਨੂੰ ਸਜਦਾ ਕਰਨਾ। ਆਹ ਜਿਹੜੀ ਨਹਿਰ ਆ, ਇਹ ਤਾਂ ਅਮਰ ਹੀ ਕਰਦੀ ਉਹਨਾਂ ਨੇ ਆਪਣੇ ਨਾਲ। ਕਿਉਂ? ਪਤਾ ਨਹੀਂ ਕਿੰਨੇ ਕਿ ਇੱਥੇ ਨਿਰਦੋਸ਼ ਲੋਕ ਪਹਿਲਾਂ ਸੁੱਟੇ ਹੋਣਗੇ। ਇੱਕ ਭਾਈ ਜਸਵੰਤ ਸਿੰਘ ਖਾਲੜਾ ਕਰਕੇ ਅੱਜ ਉਹਨਾਂ ਦੀ ਵੀ ਅਰਦਾਸ ਹੁੰਦੀ। ਜਿਹੜਾ ਕਹਿੰਦੇ ਵੀ ਢਿੱਡ ਪਾੜ ਕੇ ਸਿੱਟਦੇ ਸੀ ਵੀ ਲਾਸ਼ ਉੱਤੇ ਨਾ ਆਵੇ, ਕਿਸੇ ਨੂੰ ਪਤਾ ਨਾ ਲੱਗੇ, ਉਹ ਢਿੱਡ ਪਾੜ ਕੇ ਸੁੱਟੇ, ਅੱਜ ਫਿਰ ਵੀ ਲਾਸ਼ ਉੱਤੇ ਆਈ ਤੇ ਸਾਰੀ ਦੁਨੀਆ ਨੂੰ ਪਤਾ ਲੱਗਾ। ਉਹ ਲਾਸ਼ ਜਦੋਂ ਲਾਸ਼ ਬਣੀ, ਉਸ ਲਾਸ਼ ਤੋਂ ਬਾਅਦ ਹੋਰ ਕੋਈ ਲਾਸ਼ ਬਣਾਉਣ ਦੀ ਹਿੰਮਤ ਨਹੀਂ ਪਈ। ਉਹ ਤੋਂ ਬਾਅਦ 'ਚ ਰੋਕ ਲੱਗੀ। ਜਿਨ੍ਹਾਂ ਨੇ ਖੁਦ ਢਿੱਡ ਪੜਵਾਏ ਸੀ, ਅੱਜ ਉਹ ਕਈਆਂ ਦੇ ਢਿੱਡ ਪਾੜਨ ਤੋਂ ਬਚਾਅ ਹੋ ਗਿਆ। ਔਰ ਜਿਹੜੇ ਵੱਡੇ ਵੱਡੇ ਆਫੀਸਰ ਆਪਣੇ DGPਆਂ ਦੇ, ਮੁੱਖ ਮੰਤਰੀਆਂ ਦੇ ਕਹਿਣ ਤੇ ਇਹ ਜ਼ੁਲਮ ਕਰਦੇ ਸੀ, ਉਹਨਾਂ ਨੂੰ ਵੀ ਨੱਤ ਪੈ ਗਈ ਵੀ ਜਦੋਂ ਪਾਪ ਦਾ ਘੜਾ ਭਰਦਾ, ਉਦੋਂ ਕੋਈ DGP, ਕੋਈ ਮੁੱਖ ਮੰਤਰੀ ਨਾਲ ਨਹੀਂ ਖਲੋ ਸਕਦਾ। ਫਿਰ ਜਾ ਕੇ ਉਹਨਾਂ ਨੂੰ ਲਾਈਨਾਂ ਤੇ ਸਿਰ ਰੱਖ ਕੇ ਆਤਮ ਹੱਤਿਆ ਕਰਕੇ ਇੱਕ ਬਹੁਤ ਬੁਰੀ ਮੌਤ ਮਰਨਾ ਪਿਆ। ਜਿਸ ਕਰਕੇ ਸਾਰੀ ਪੁਲਿਸ ਮਾੜੀ ਨਹੀਂ ਹੈ, ਪਰ ਜਦੋਂ ਪੁਲਿਸ ਦੇ ਵਿੱਚੋਂ ਇੱਕ ਬੰਦਾ ਵੀ ਮਾੜੀ ਗਲਤੀ ਕਰਦਾ, ਸਾਰੀ ਪੁਲਿਸ ਬਦਨਾਮ ਹੁੰਦੀ ਹੈ। ਸੋ ਅਸੀਂ ਬਦਨਾਮ ਬੰਦੇ ਨੂੰ ਬਦਨਾਮ ਕਹਿੰਦੇ ਹਾਂ, ਪਰ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਸਲਾਮ ਵੀ ਕਰਦੇ। ਭਾਈ ਸਾਹਿਬ, ਇੱਕ ਹੋਰ ਗੱਲ ਹੈ ਨਾ, ਹੁਣ ਇੱਥੇ ਸੰਗਤ ਆਈ ਹੈ ਵੱਡੇ ਰੂਪ ਦੇ ਵਿੱਚ, ਬਹੁਤ ਸਾਰੀ ਸੇਧ ਲੈਣ ਦੀ ਵੀ ਲੋੜ ਹੈ, ਪਰ ਉੱਥੇ ਇਹ ਗੱਲ ਵੀ ਸਾਰੇ ਜਾਣਦੇ ਨੇ ਵੀ ਭਾਈ ਖਾਲੜਾ ਸਾਹਿਬ ਜਿੱਥੇ ਛੱਡ ਗਏ ਲਾਸ਼ਾਂ ਦੀ ਕਾਊਂਟਿੰਗ, ਉਸ ਤੋਂ ਅੱਗੇ ਕਦੀ ਨਹੀਂ ਤੁਰੀ। ਨਾ ਕਿਸੇ ਸਰਕਾਰ ਨੇ ਅੱਗੇ ਤੋਰੀ, ਨਾ ਕਿਸੇ ਹੋਰ ਵਿਅਕਤੀ ਨੇ ਅੱਗੇ ਤੋਰੀ, ਨਾ ਸਿੱਖ ਜਥੇਬੰਦੀਆਂ ਨੇ ਉਹਨਾਂ ਪਿੱਛੇ ਢਿੱਲ ਲਾਇਆ ਵੀ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਿਉਂ ਅੱਜ ਵੀ ਅੱਗੇ ਗਿਣਤੀ ਨਹੀਂ ਵਧਾਈ ਜਾ ਸਕਦੀ? ਅੱਜ ਵੀ ਉਹ ਗੱਲ ਨਹੀਂ ਤੋਰੀ ਜਾ ਸਕਦੀ? ਸਟੇਟ ਦਾ ਜ਼ੁਲਮ ਤਾਂ ਅੱਜ ਵੀ ਦੇਖ ਰਹੇ ਹਾਂ ਅਸੀਂ, ਅਖਬਾਰਾਂ ਭਰੀਆਂ ਪਈਆਂ ਨੇ, ਕਹਿੰਦੇ ਜੀ ਫਲਾਨੀ ਜਗ੍ਹਾ ਗਿੱਟੇ 'ਚ ਗੋਲੀ ਮਾਰ ਦਿੱਤੀ। ਗਿੱਟੇ 'ਚ ਗੋਲੀ ਸਹੀ ਹੈ, ਗੱਲ ਤਾਂ ਮੈਂ ਨਹੀਂ ਕਹਿੰਦਾ, ਪਰ ਹੈ ਤਾਂ ਉਹ ਐਕਸਟਰਾ ਜੁਡੀਸ਼ੀਅਲ ਇੱਕ ਤਰੀਕੇ ਦਾ ਹਥਿਆਰ ਚਲਾਉਣਾ ਗੱਲ ਵਾਲੀ ਗੱਲ ਹੀ ਹੋ ਗਈ ਨਾ, ਕਿਲਿੰਗ ਹੀ ਹੋ ਗਈ। ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਿੱਦਣ ਇਹ ਕਾਰਜ ਆਰੰਭ ਕੀਤਾ, ਉਹਨਾਂ ਨੂੰ ਕਿਸੇ ਨੇ ਘਰ ਜਾ ਕੇ ਆਖਿਆ ਨਹੀਂ ਸੀ। ਬਿਲਕੁਲ ਨਹੀਂ ਆਖਿਆ। ਉਹਨਾਂ ਅੰਦਰ ਭਾਵਨਾ ਮਹਾਰਾਜ ਨੇ ਪੈਦਾ ਕੀਤੀ ਤੇ ਉਹ ਭਾਵਨਾ ਦੇ ਉੱਤੇ ਚੱਲ ਕੇ ਇੱਥੇ ਤੱਕ ਪਹੁੰਚੇ।
ਇਹ ਗੱਲ ਜ਼ਰੂਰ ਹੈ, ਉਦੋਂ ਮੀਡੀਆ ਘੱਟ ਸੀ। ਭਾਈ ਖਾਲੜਾ ਜੀ ਦੇ ਕੇਸ ਨੂੰ ਚੱਲਦਿਆਂ ਟਾਈਮ ਲੱਗਾ, ਵਕਤ ਬਦਲ ਗਿਆ, ਕਿਲਿੰਗ ਬੰਦ ਹੋ ਗਈਆਂ, ਪਰ ਅੱਗੇ ਕੰਮ ਤਾਂ ਨਹੀਂ ਵਧਿਆ ਸੀ ਨਾ। ਹੁਣ ਅੱਜ ਇਸ ਪ੍ਰੋਗਰਾਮ ਤੋਂ ਲੋਕ ਸੇਧ ਲੈਣ ਆਉਣਗੇ। ਹੋ ਸਕਦਾ ਅੱਜ ਤੋਂ ਬਾਅਦ ਕਾਫੀ ਲੋਕ ਇਸ ਕੰਮ ਲਈ ਅੱਗੇ ਯਤਨ ਕਰਨਗੇ। ਸੱਦਾ ਤਾਂ ਨਹੀਂ ਕਿਸੇ ਨੂੰ ਦੇਵਾਂਗੇ, ਪਰ ਆਪਣੇ ਤੌਰ ਤੇ ਲੋਕ ਫੋਨ ਫੜਿਆ ਕਰਨਗੇ। ਜਾਗਰਤੀ ਆਉਂਦਿਆਂ ਟਾਈਮ ਲੱਗਦਾ ਹੁੰਦਾ, ਪਰ ਕੋਈ ਗੱਲ ਨਹੀਂ, ਕੌਮ ਦੇ ਉੱਤੇ ਭੀੜਾਂ ਬਣਦੀਆਂ ਰਹਿੰਦੀਆਂ, ਉੱਠਣਗੇ ਮਹਾਰਾਜ ਦੀ ਕਿਰਪਾ ਨਾਲ ਯੋਧੇ। ਉੱਠਣਗੇ ਲੱਗਦਾ ਹੈ। ਅੱਛਾ, ਹੁਣ ਭਾਈ ਸਾਹਿਬ ਦੇ ਵੱਲੋਂ ਜਦੋਂ ਇਹ ਅਨਾਉਂਸ ਕੀਤਾ ਗਿਆ ਵੀ ਆਪਾਂ ਅਰਦਾਸ ਕਰਨੀ ਹੈ 14 ਤਰੀਕ ਸ਼ਾਮ ਨੂੰ 6 ਵਜੇ, ਤੇ ਉਸ ਦੇ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਨੇ ਆਪਣੇ ਮਤਲਬ ਵੀ ਕੱਢ ਲਏ। ਕੁਝ ਲੋਕਾਂ ਨੇ ਸਿਆਸੀ ਰੰਗਤ ਦਿੱਤੀ ਵੀ ਸਿਆਸੀ ਤੌਰ ਤੇ ਕੀਤਾ ਜਾ ਰਿਹਾ ਪ੍ਰੋਗਰਾਮ ਹੈ। ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਇੰਨੇ ਸਮੇਂ ਬਾਅਦ ਜਦੋਂ ਫਿਲਮ ਆ ਗਈ ਉਸਲੇ ਕਿਉਂ ਚੇਤਾ ਆ ਗਿਆ। ਇਸ ਨੂੰ ਕਿਵੇਂ ਵੇਖਿਆ ਜਾਵੇ? ਦੇਖੋ, ਅਰਦਾਸ ਕਰਨਾ ਤੇ ਸਭ ਦਾ ਹੱਕ ਹੈ। ਜੇ ਉਹ ਕਹਿੰਦੇ ਵੀ ਸਿੱਖਾਂ ਦੀ ਅਰਦਾਸ ਇਕੱਲੇ ਕਰ ਰਹੇ, ਤੁਸੀਂ ਆਪਣਿਆਂ ਦੀ ਕਰ ਲਓ, ਤੁਹਾਨੂੰ ਰੋਕਿਆ ਤਾਂ ਨਹੀਂ ਕਿਸੇ ਨੇ। ਪਰ ਅਰਦਾਸ ਕਰਨ ਤੇ ਸਿਆਸਤ ਕਰਨੀ ਇਹ ਠੀਕ ਨਹੀਂ ਹੈ। ਅਰਦਾਸ ਦੇ ਵਿੱਚ ਸਾਰੇ ਹਿੰਦੂ ਸਿੱਖ ਈਸਾਈ ਸਭ ਇੱਥੇ ਪਹੁੰਚ ਰਹੇ ਨੇ। ਅਰਦਾਸ ਇਕੱਲੇ ਜਸਵੰਤ ਸਿੰਘ ਖਾਲੜਾ ਜੀ ਦੀ ਨਹੀਂ ਹੋ ਰਹੀ, ਹਰੇਕ ਉਸ ਸ਼ਖਸ ਦੀ ਹੋ ਰਹੀ ਹੈ ਜਿਸ ਨੂੰ ਕੱਟ ਵੱਢ ਕੇ ਪਾਣੀ 'ਚ ਡੁਬੋਇਆ ਗਿਆ ਸੀ।